ਇੰਟਰਫੇਥ ਡਾਇਲੋਗ ਕਿਉਂ ਜ਼ਰੂਰੀ ਹੈ, ਇਹਦੇ ਨਾਲ ਸੰਬੰਧਿਤ ਕੁਝ ਨੁਕਤੇ ਆਪ ਜੀ ਨਾਲ ਸਾਂਝੇ ਕੀਤੇ ਸੀ। ਅੱਜ ਅਸੀਂ ਗੱਲ ਕਰਾਂਗੇ ਕਿ ਇੰਟਰਫੇਥ ਡਾਇਲੋਗ, ਜਿਸ ਨੂੰ ਪੰਜਾਬੀ ਦੇ ਵਿੱਚ ਅੰਤਰ ਮਤ ਸੰਵਾਦ ਜਾਂ ਅੰਤਰ ਧਰਮ ਸੰਵਾਦ ਕਿਹਾ ਜਾਂਦਾ। ਇੰਟਰਫੇਥ ਡਾਇਲੋਗ ਹੁੰਦਾ ਕੀ ਹੈ ਜਾਂ ਇਹਦੀ ਜ਼ਰੂਰਤ ਕਿਉਂ ਹੈ। ਇੰਟਰਫੇਥ ਡਾਇਲੋਗ ਨੂੰ ਸਮਝਣ ਦੇ ਲਈ ਦੋ ਸ਼ਬਦ ਸਮਝਣੇ ਜ਼ਰੂਰੀ ਨੇ। ਪਹਿਲਾ ਹੈਗਾ ਫੇਥ। ਫੇਥ ਨੂੰ ਜਦੋਂ ਅਸੀਂ ਇਹਦੇ ਕੋਸ਼ਾਗਤ ਅਰਥ ਦੇਖਦੇ ਹਾਂ ਤਾਂ ਇਹਨਾਂ ਅਰਥਾਂ ਦੇ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ ਕਿ ਜਿਵੇਂ ਇਹ ਨਿਹਚਾ, ਯਕੀਨ, ਵਿਸ਼ਵਾਸ ਜਾਂ ਇੱਕ ਦ੍ਰਿੜ ਵਿਸ਼ਵਾਸ ਜਾਂ ਸ਼ਰਧਾ ਦੇ ਤੌਰ 'ਤੇ ਇਹਨੂੰ ਜਾਣਿਆ ਜਾਂਦਾ। ਫੇਥ ਜਿਸ ਤਰ੍ਹਾਂ ਅਸੀਂ ਇੱਕ ਦੂਸਰੇ ਦੇ ਉੱਤੇ ਕਰਦੇ ਹਾਂ, ਉਸੇ ਤਰ੍ਹਾਂ ਹੀ ਧਰਮ ਨੂੰ ਮੰਨਣ ਵਾਲੇ ਲੋਕ ਆਪਣੇ ਧਾਰਮਿਕ ਜਿਹੜੇ ਰਹਿਬਰ ਨੇ ਜਾਂ ਧਾਰਮਿਕ ਪੈਗੰਬਰ ਨੇ, ਉਹਨਾਂ ਵੱਲੋਂ ਦਿੱਤੇ ਗਿਆਨ ਦੇ ਉੱਤੇ ਵਿਸ਼ਵਾਸ ਕਰਦੇ ਨੇ। ਧਰਮ ਨੂੰ ਮੰਨਣ ਵਾਲੇ ਹਰ ਧਰਮ ਦੇ ਲੋਕ ਆਪਣੇ ਵਿਸ਼ਵਾਸ ਨੂੰ ਉੱਚਾ, ਪਵਿੱਤਰ ਅਤੇ ਸੁੱਚਾ ਮੰਨਦੇ ਨੇ। ਧਰਮ ਨੂੰ ਮੰਨਣ ਵਾਲਿਆਂ ਦਾ ਨਿਹਚਾ ਉਹਨਾਂ ਦੇ ਧਾਰਮਿਕ ਜਿਹੜੀਆਂ ਕਿਰਿਆ ਕਰਮ ਨੇ, ਜਿਨ੍ਹਾਂ ਨੂੰ ਅਸੀਂ ਰਿਚੁਅਲ ਕਹਿੰਦੇ ਹਾਂ, ਉਹਨਾਂ ਦੇ ਆਮ ਜੀਵਨ ਦੇ ਵਿੱਚ ਵੀ ਇਸ ਨੂੰ ਲਾਗੂ ਕਰਦੇ ਨੇ। ਇਹਨੂੰ ਆਪਾਂ ਐਵੇਂ ਕਹਿ ਸਕਦੇ ਹਾਂ ਕਿ ਜਿਸ ਕਿਸਮ ਦਾ ਸਾਡਾ ਵਿਸ਼ਵਾਸ ਹੈ, ਉੱਦਾਂ ਦਾ ਧਾਰਮਿਕ ਜਿਹੜਾ ਜੀਵਨ ਹੋਵੇਗਾ। ਧਾਰਮਿਕ ਜੀਵਨ ਦੇ ਵਿੱਚ ਇੱਕ ਬਹੁਤ ਵੱਡੀ ਮੁਸ਼ਕਿਲ ਆਉਂਦੀ ਹੈ ਜਦੋਂ ਇੱਕ ਧਰਮ ਨੂੰ ਮੰਨਣ ਵਾਲੇ ਲੋਕ ਦੂਸਰੇ ਧਰਮ ਦੇ ਲੋਕਾਂ ਦਾ ਜਾਂ ਕਿਸੇ ਹੋਰ ਧਰਮ ਨੂੰ ਮੰਨਣ ਵਾਲੇ ਲੋਕਾਂ ਦਾ ਕਤਲੇਆਮ ਕਰਦੇ ਨੇ। ਅਸੀਂ ਇਹ ਜਾਣਦੇ ਹਾਂ ਕਿ ਦੁਨੀਆ ਦੀਆਂ ਸੱਭਿਅਤਾਵਾਂ ਦੇ ਇਤਿਹਾਸ ਦੇ ਵਿੱਚ ਜੇਕਰ ਸਭ ਤੋਂ ਵੱਧ ਕਤਲੇਆਮ ਹੋਇਆ ਤਾਂ ਉਹ ਧਰਮ ਦੇ ਨਾਂ 'ਤੇ ਕਤਲੇਆਮ ਹੋਇਆ। ਧਰਮ ਦੇ ਨਾਂ 'ਤੇ ਕਤਲੇਆਮ ਕਿਉਂ ਹੁੰਦਾ? ਇਹਦਾ ਮੁੱਖ ਕਾਰਨ ਇਹ ਹੈ ਕਿਉਂਕਿ ਵਿਸ਼ਵਾਸ ਮਨੁੱਖ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੁੰਦਾ। ਮਨੁੱਖ ਦੀਆਂ ਜਿਹੜੀਆਂ ਭਾਵਨਾਵਾਂ ਨੇ ਇਹ ਬਹੁਤ ਕੋਮਲ ਹੁੰਦੀਆਂ ਨੇ ਅਤੇ ਕੋਮਲਤਾ ਦੇ ਉੱਪਰ ਜਦੋਂ ਸੱਟ ਵੱਜਦੀ ਹੈ ਤਾਂ ਉਦੋਂ ਭਾਵਨਾਵਾਂ ਭੜਕਦੀਆਂ ਨੇ। ਕਿਸੇ ਦੀਆਂ ਭਾਵਨਾਵਾਂ ਨਾ ਭੜਕਣ, ਇਹਦੇ ਲਈ ਸਭ ਤੋਂ ਪਹਿਲਾਂ ਸਾਨੂੰ ਵਿਸ਼ਵਾਸ ਨੂੰ ਸਮਝਣਾ ਪਏਗਾ ਅਤੇ ਵਿਸ਼ਵਾਸ ਦੇ ਨਾਲ ਹੀ ਫਿਰ ਇੱਕ ਦੂਸਰੇ ਵਿਸ਼ਵਾਸ ਦੇ ਵਿੱਚ ਕੀ ਕੋਈ ਗੱਲਬਾਤ, ਡਾਇਲੋਗ ਪੋਸੀਬਲ ਹੈ। ਇਹ ਬਹੁਤ ਮਹੱਤਵਪੂਰਨ ਵਿਸ਼ਾ ਹੈ ਕਿਉਂਕਿ ਅੱਜ ਵੱਖ-ਵੱਖ ਧਰਮਾਂ ਦੇ ਲੋਕ ਆਪਣੇ ਵਿਸ਼ਵਾਸ ਨੂੰ ਉੱਚਾ, ਦੂਸਰੇ ਦੇ ਵਿਸ਼ਵਾਸ ਨੂੰ ਨੀਵਾਂ ਸਮਝਦੇ ਨੇ। ਜਿਵੇਂ ਸੱਭਿਅਤਾ ਦੇ ਵਿਕਾਸ ਦੇ ਨਾਲ ਲੋਕਾਂ ਦੇ ਵਿੱਚ ਇਹ ਚੇਤਨਾ ਆਉਣੀ ਚਾਹੀਦੀ ਸੀ ਕਿ ਜਿਹੜਾ ਸੱਚ ਹੈ, ਸੱਚ ਇੱਕੋ ਹੈ। ਸੱਚ ਨੂੰ ਸਮਝਣ ਦੇ ਵੱਖ-ਵੱਖ ਤਰੀਕੇ ਹੋ ਸਕਦੇ ਨੇ। ਜਦੋਂ ਆਪਾਂ ਇਹ ਗੱਲ ਕਰਦੇ ਹਾਂ ਕਿ ਇੰਟਰਫੇਥ ਡਾਇਲੋਗ ਦੇ ਵਿਦਵਾਨ ਜਾਂ ਫਿਲਾਸਫਰ ਇਹ ਨੁਕਤਾ ਉਭਾਰਦੇ ਨੇ ਕਿ ਵਿਸ਼ਵਾਸ, ਕਿਉਂਕਿ ਅਲਟੀਮੇਟ ਰਿਐਲਿਟੀ ਦੇ ਵਿੱਚ ਇੱਕ ਪਰਮ ਸੱਤ ਦੇ ਵਿੱਚ ਯਕੀਨ ਹੈ ਅਤੇ ਪਰਮ ਸੱਤ ਦਾ ਸੁਭਾਅ ਕਿੱਦਾਂ ਹੁੰਦਾ ਹੈ। ਪਰਮ ਸੱਤ ਨੂੰ ਸਮਝਣ ਦੇ ਲਈ ਸਾਡੇ ਕੋਲ ਮੁੱਖ 3 ਵਿਚਾਰ ਆਉਂਦੇ ਨੇ। ਇੱਕ ਵਿਚਾਰ ਤਾਂ ਇਹ ਹੈ ਕਿ ਜਿਹੜਾ ਮੇਰਾ ਰੱਬ ਹੈ ਜਾਂ ਮੇਰਾ ਪਰਮਾਤਮਾ ਦਾ ਜਿਹੜਾ ਵਿਚਾਰ ਹੈ, ਇਹਦੇ ਵਰਗਾ ਹੋਰ ਕੋਈ ਵਿਚਾਰ ਨਹੀਂ ਹੋ ਸਕਦਾ। ਇਸ ਤੋਂ ਉਲਟ ਬਿਲਕੁਲ ਦੂਸਰਾ ਵਿਚਾਰ ਇਹ ਹੈ ਕਿ ਸਾਰੇ ਸਾਡੇ ਵਿੱਚੋਂ ਪੈਦਾ ਹੋਏ ਨੇ, ਸਾਡੇ ਤੋਂ ਬਾਹਰ ਕੋਈ ਨਹੀਂ ਹੋ ਸਕਦਾ। ਤੀਸਰਾ ਜਿਹੜਾ ਵਿਚਾਰ ਹੈ ਕਿ ਪਰਮਾਤਮਾ ਜਾਂ ਪਰਮ ਸੱਤ ਨੂੰ ਮੰਨਣ ਦਾ ਮਕਸਦ ਇਹ ਹੈ ਕਿ ਮਨੁੱਖ ਇਹ ਵਿਸ਼ਵਾਸ ਕਰੇ ਕਿ ਉਹਦੇ ਜੀਵਨ ਦੀ ਡੋਰ ਉਹਦੇ ਹੱਥ ਦੇ ਵਿੱਚ ਨਹੀਂ ਹੈ, ਕਿ ਮਨੁੱਖ ਇੱਥੇ ਪੱਕੇ ਤੌਰ 'ਤੇ ਨਹੀਂ ਰਹਿ ਰਿਹਾ। ਮਨੁੱਖ ਨੇ ਆਪਣੇ ਜੀਵਨ ਦੇ ਵਿੱਚੋਂ ਜੇਕਰ ਖੁਸ਼ੀ ਲੱਭਣੀ ਹੈ ਤਾਂ ਉਹਦੇ ਜੀਵਨ ਦੇ ਵਿੱਚ ਕੋਈ ਨਾ ਕੋਈ ਅਜਿਹਾ ਨਿਹਚਾ ਹੋਣਾ ਚਾਹੀਦਾ, ਵਿਸ਼ਵਾਸ ਹੋਣਾ ਚਾਹੀਦਾ ਕਿ ਕੋਈ ਸੱਚ, ਸੱਤਾ ਉਹਦੀ ਨਿਗਰਾਨੀ ਰੱਖ ਰਹੀ ਹੈ। ਜੀਵਨ ਦੇ ਵਿੱਚ ਨੈਤਿਕਤਾ ਦੀ ਅਣਹੋਂਦ ਕਰਕੇ ਲੋਕ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੋ ਜਾਂਦੇ ਨੇ ਜਾਂ ਇੱਕ ਦੂਸਰੇ ਦੇ ਨਾਲ ਵਧੀਕੀਆਂ ਕਰਦੇ ਨੇ। ਮਨੁੱਖੀ ਜੀਵਨ ਦੇ ਵਿੱਚ ਵਧੀਕੀਆਂ ਨਾ ਹੋਣ, ਮਨੁੱਖ ਦੇ ਉੱਤੇ ਇੱਕ ਕਿਸਮ ਦਾ ਕੰਟਰੋਲ ਸਥਾਪਿਤ ਕਰਨ ਦੇ ਲਈ
ਜਦੋਂ ਅਸੀਂ ਵਿਸ਼ਵਾਸ ਦੀ ਗੱਲ ਕਰਦੇ ਹਾਂ ਕਿ ਵਿਸ਼ਵਾਸ ਦੇ ਵਿੱਚ ਬੱਝਿਆ ਹੋਇਆ ਮਨੁੱਖ ਜ਼ਾਬਤੇ ਦੇ ਵਿੱਚ ਰਹਿੰਦਾ ਹੈ, ਡਿਸਿਪਲਿਨ ਦੇ ਵਿੱਚ ਰਹਿੰਦਾ ਹੈ। ਧਰਮ ਨੂੰ ਜਦੋਂ ਪਰਿਭਾਸ਼ਿਤ ਕਰਦੇ ਹਾਂ ਤਾਂ ਇਹਦੀ ਇੱਕ ਪਰਿਭਾਸ਼ਾ ਇਹ ਵੀ ਹੈ ਕਿ ਇਹ ਮਨੁੱਖ ਨੂੰ ਇੱਕ ਜ਼ਾਬਤੇ ਦੇ ਵਿੱਚ, ਇੱਕ ਮਰਿਆਦਾ ਦੇ ਵਿੱਚ ਰੱਖਣ ਦੀ ਇੱਕ ਕਿਸਮ ਦੀ ਵਿਧੀ ਹੈ ਜਾਂ ਇੱਕ ਜੀਵਨ ਜਾਂਚ ਹੈ। ਜੀਵਨ ਨੂੰ ਵਧੀਆ ਅਤੇ ਖੂਬਸੂਰਤ ਬਣਾਉਣ ਦੇ ਲਈ ਇਹ ਜ਼ਰੂਰੀ ਹੈ ਕਿ ਮਨੁੱਖ ਇਹ ਮੰਨੇ ਕਿ ਜਿਸ ਸੱਚ ਦੇ ਵਿੱਚੋਂ ਜਾਂ ਜਿਸ ਨੂਰ ਦੇ ਵਿੱਚੋਂ ਜਾਂ ਜਿਹੜਾ ਸਾਡੀ ਉਤਪਤੀ ਦਾ ਸੋਮਾ ਹੈ ਉਹ ਸਾਰਿਆਂ ਦਾ ਇੱਕੋ ਹੈ। ਜਦੋਂ ਅਸੀਂ ਇਹ ਗੱਲ ਮੰਨਾਂਗੇ ਤਾਂ ਸਾਨੂੰ ਜਿਹੜਾ ਦੂਸਰਾ ਵਿਚਾਰ ਹੈ, ਜਿਹੜਾ ਇਸ ਵਿਚਾਰ ਨੂੰ ਰੱਦ ਕਰਦਾ ਕਿ ਸਾਡਾ ਉਤਪਤੀ ਦਾ ਜਾਂ ਅਸੀਂ ਕੁਝ ਖਾਸ ਲੋਕ ਹਾਂ, ਸਾਡਾ ਧਰਮ ਖਾਸ ਹੈ, ਦੂਸਰੇ ਲੋਕਾਂ ਦਾ ਧਰਮ ਐਵੇਂ ਹੀ ਹੈ, ਜਾਂ ਦੂਸਰੇ ਧਰਮ ਦੇ ਲੋਕ ਜੇਕਰ ਉਹਨਾਂ ਨੇ ਮੁਕਤੀ ਲੈਣੀ ਹੈ ਤਾਂ ਸਾਡੇ ਵਿਸ਼ਵਾਸ ਦੇ ਵਿੱਚ ਆਉਣ, ਸਾਡੀ ਗੱਲ ਮੰਨਣ। ਅੱਜ ਅਸੀਂ ਦੇਖਦੇ ਹਾਂ ਕਿ ਵੱਖ-ਵੱਖ ਦੁਨੀਆ ਦੇ ਲੋਕ ਇੱਕ ਦੂਸਰੇ ਦੇ ਨਾਲ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਗੱਲ ਕਰਦੇ ਨੇ। ਵੱਖ-ਵੱਖ ਤਰ੍ਹਾਂ ਦੇ ਜਿਹੜੇ ਖਾਣੇ ਨੇ ਉਹ ਭਾਵੇਂ ਕਿਸੇ ਵੀ ਖਿੱਤੇ ਦਾ ਖਾਣਾ ਹੋਣ, ਬੜੇ ਚਾਅ ਦੇ ਨਾਲ ਖਾਂਦੇ ਨੇ। ਫੈਸ਼ਨ, ਦੁਨੀਆ ਪੱਧਰ ਦੇ ਲੋਕਾਂ ਦਾ ਫੈਸ਼ਨ ਇੱਕ ਦੂਸਰੇ ਦੇ ਨਾਲ ਸਾਂਝਾ ਹੋ ਰਿਹਾ ਹੈ। ਲੋਕ ਇੱਕ ਖਿੱਤੇ ਦੀ ਸੰਸਕ੍ਰਿਤੀ ਦਾ ਪਹਿਰਾਵਾ ਦੂਸਰੇ ਖਿੱਤੇ ਦੇ ਲੋਕ ਪਹਿਨਦੇ ਨੇ, ਪਰੰਤੂ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ, ਧਰਮ ਦੇ ਸੰਬੰਧ ਦੇ ਵਿੱਚ ਲੋਕ ਆਪਣੇ ਧਾਰਮਿਕ ਵਿਸ਼ਵਾਸ ਨੂੰ ਦੂਸਰੇ ਦੇ ਨਾਲ ਸਾਂਝਾ ਨਹੀਂ ਕਰਨਾ ਚਾਹੁੰਦੇ। ਇੱਥੋਂ ਤੱਕ ਕਿ ਜਿਹੜੇ ਆਪਣੇ ਧਾਰਮਿਕ ਸਮਾਗਮਾਂ ਦੇ ਵਿੱਚ, ਆਪਣੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਉਹ ਦਖਲ ਨਹੀਂ ਹੋਣ ਦਿੰਦੇ। ਜਿਵੇਂ ਅਸੀਂ ਸਾਡੇ ਮੁਲਕ 'ਚ ਦੇਖਦੇ ਹਾਂ ਕਿ ਜਿਹੜੀ ਜਾਤ ਪਾਤ ਹੈ ਇਹ ਵੀ ਇਸੇ ਕਰਕੇ ਪੈਦਾ ਹੋਈ ਕਿ ਵੱਖ-ਵੱਖ ਜਾਤਾਂ ਦੇ ਜਾਂ ਵੱਖ-ਵੱਖ ਵਰਨਾਂ ਦੇ ਦੇਵੀ ਦੇਵਤੇ ਅਲੱਗ ਹੋਣਗੇ। ਜਿਹੜੇ ਨੀਵੀਂ ਜਾਤ ਦੇ ਲੋਕ ਨੇ ਉਹ ਧਾਰਮਿਕ ਤੌਰ 'ਤੇ ਕੋਈ ਧਾਰਮਿਕ ਪੁਸਤਕਾਂ ਦਾ ਪਾਠ ਨਹੀਂ ਕਰ ਸਕਦੇ, ਭਾਵ ਕਿ ਉਹ ਧਾਰਮਿਕ ਜੀਵਨ ਜਿਸ ਤਰ੍ਹਾਂ ਉੱਚ ਜਾਤੀ ਦੇ ਲੋਕ ਜਿਉਂਦੇ ਨੇ ਉੱਦਾਂ ਦਾ ਜੀਵਨ ਬਤੀਤ ਨਹੀਂ ਕਰ ਸਕਦੇ। ਸਮਾਜ ਨੂੰ ਇਹਨਾਂ ਵਿਸ਼ਵਾਸਾਂ ਨੇ ਵੰਡਿਆ। ਜੇਕਰ ਅਸੀਂ ਇੱਕ ਸਰਬ ਸਾਂਝਾ ਵਿਸ਼ਵਾਸ ਸਥਾਪਿਤ ਕਰਨਾ ਤਾਂ ਸਾਨੂੰ ਇਹ ਗੱਲ ਦੇ ਲਈ ਸਹਿਮਤੀ ਪ੍ਰਗਟ ਕਰਨੀ ਪਏਗੀ ਕਿ ਹਰ ਧਰਮ ਦੇ ਲੋਕ, ਭਾਵੇਂ ਉਹ ਕਿਸੇ ਵੀ ਪੂਜਾ ਪੱਧਤੀ ਦੇ ਨਾਲ ਜੁੜੇ ਹੋਣ, ਉਹਨਾਂ ਦਾ ਜਿਹੜਾ ਧਾਰਮਿਕ ਜੀਵਨ ਹੈ ਸੱਚ ਦੇ ਨਾਲ ਜੁੜਿਆ ਹੋਏਗਾ, ਜਾਂ ਹਰ ਇੱਕ ਨੂੰ ਆਗਿਆ ਹੋਏਗੀ ਕਿ ਉਹ ਆਪਣੇ ਧਾਰਮਿਕ ਵਿਸ਼ਵਾਸ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰ ਸਕਣ। ਜਦੋਂ ਅਸੀਂ ਇੱਕ ਧਰਮ ਦੇ ਲੋਕਾਂ ਦਾ ਜਾਂ ਖਾਸ ਕਰਕੇ ਬਹੁ ਗਿਣਤੀ ਦੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਘੱਟ ਗਿਣਤੀ ਦੇ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦੀ ਭਾਵਨਾ ਪੈਦਾ ਕਰੇਗਾ, ਤਾਂ ਇਸ ਅਸੁਰੱਖਿਅਤਾ ਦੇ ਵਾਤਾਵਰਨ ਦੇ ਵਿੱਚ ਲੋਕ ਵਿਸ਼ਵਾਸ ਵਾਲਾ ਜੀਵਨ ਨਹੀਂ ਜਿਉ ਸਕਣਗੇ। ਕਿਉਂਕਿ ਵਿਸ਼ਵਾਸ, ਜਿਸ ਤਰ੍ਹਾਂ ਅਸੀਂ ਕੱਚ ਦੇ ਸਮਾਨ ਦੀ ਗੱਲ ਕਰਦੇ ਹਾਂ, ਉਹਦੇ ਉੱਤੇ ਲਿਖਿਆ ਹੁੰਦਾ ਹੈ ਕਿ ਹੈਂਡਲ ਵਿਦ ਕੇਅਰ। ਧਰਮ ਨੂੰ ਪੂਰੀ ਕੇਅਰ ਦੇ ਨਾਲ, ਪੂਰੀ ਸਾਵਧਾਨੀ ਦੇ ਨਾਲ ਧਾਰਮਿਕ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇਸ ਕਿਸਮ ਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਕਿ ਜੋ ਅਧਿਕਾਰ, ਜੋ ਹੱਕ ਅਸੀਂ ਆਪਣੇ ਧਰਮ ਦੇ ਲਈ ਮੰਗਦੇ ਹਾਂ, ਕਿ ਅਸੀਂ ਦੂਸਰੇ ਧਰਮ ਦੇ ਲੋਕਾਂ ਨੂੰ ਇਹ ਹੱਕ ਜਾਂ ਅਧਿਕਾਰ ਦਿੰਦੇ ਹਾਂ। ਜਦੋਂ ਅਸੀਂ ਇਹ ਗੱਲ ਮੰਨਾਂਗੇ ਕਿ ਮੰਜ਼ਿਲ 'ਤੇ ਪਹੁੰਚਣ ਦੇ ਲਈ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਮਾਰਗ ਵੱਖ-ਵੱਖ ਹੋ ਸਕਦੇ ਨੇ, ਜਾਂ ਫਿਰ ਆਪਾਂ ਇਹ ਵੀ ਗੱਲ ਪ੍ਰਵਾਨ ਕਰਾਂਗੇ ਕਿ ਇੱਕ ਮਾਰਗ 'ਤੇ ਪਹੁੰਚਣ ਦੇ ਲਈ ਵੱਖ-ਵੱਖ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਪਾਉਣੀ ਚਾਹੀਦੀ, ਫਿਰ ਦੁਨੀਆ ਦੇ ਵਿੱਚ ਸ਼ਾਂਤੀ ਦੇ ਵਾਲਾ ਮਾਹੌਲ ਸਿਰਜਿਆ ਜਾ ਸਕਦਾ। ਪਰੰਤੂ ਅਸੀਂ ਦੇਖਦੇ ਹਾਂ ਕਿ ਧਰਮ ਦੇ ਵਿੱਚ ਲੋਕਾਂ ਦੇ ਲਾਰਜ ਕਲੇਮ, ਕਿਉਂਕਿ ਵਿਸ਼ਵਾਸ ਇੱਕ, ਭਾਵੇਂ ਅਸੀਂ ਵਿਅਕਤੀਗਤ ਜੀਵਨ ਦੇ ਵਿੱਚ ਦੇਖੀਏ ਜਾਂ ਸਮੂਹਿਕ ਜੀਵਨ ਦੇ ਵਿੱਚ ਜਾਂ ਧਾਰਮਿਕ ਜੀਵਨ ਦੇ ਵਿੱਚ, ਵਿਸ਼ਵਾਸ ਮਨੁੱਖ ਦੇ ਵਿੱਚ ਇੱਦਾਂ ਦੀ ਭਾਵਨਾ ਪੈਦਾ ਕਰ ਦਿੰਦਾ ਹੈ ਕਿ ਸਾਡੇ ਵਰਗਾ ਹੋਰ ਕੋਈ ਨਹੀਂ ਹੈ। ਪਰੰਤੂ ਜਦੋਂ ਅਸੀਂ ਇਹ ਗੱਲ ਮੰਨੀਏ ਕਿ ਸਾਡੇ ਵਰਗੇ ਹੋਰ ਵੀ ਹੋ ਸਕਦੇ ਨੇ, ਫਿਰ ਸੰਸਾਰ ਦੇ ਵਿੱਚੋਂ ਝਗੜੇ ਖਤਮ ਹੋ ਸਕਦੇ ਨੇ। ਇੱਥੇ ਇਹ ਗੱਲ ਵੀ ਵਿਚਾਰ ਕਰਨੀ ਬਣਦੀ ਹੈ ਕਿ ਧਰਮ ਦੇ ਨਾਂ 'ਤੇ ਲੋਕ ਕਿਉਂ ਝਗੜਦੇ ਨੇ। ਇਹਦਾ ਇੱਕੋ ਇੱਕ ਕਾਰਨ ਹੈ ਕਿ ਜਦੋਂ
ਪਰਮ ਸੱਤ ਨੂੰ ਲੋਕ ਇਕਹਿਰੇ ਸਿੰਗੂਲਰ ਅਰਥਾਂ ਦੇ ਵਿੱਚ ਲੈਂਦੇ ਨੇ, ਪਰੰਤੂ ਜਦੋਂ ਪਰਮ ਸੱਤ ਦੇ ਅਸੀਂ ਪੁਲਰਿਸਟਿਕ ਮੀਨਿੰਗ ਲਵਾਂਗੇ, ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਇਹ ਸਪਸ਼ਟ ਕੀਤਾ ਗਿਆ ਕਿ ਹਰ ਆਪੇ ਇੱਕ ਰੰਗ ਹੈ, ਆਪੇ ਬਹੁ ਰੰਗੀ, ਭਾਵ ਉਹ ਸੱਚ ਹੈ, ਉਸੇ ਸੱਚ ਦੇ ਵੱਖ ਵੱਖ ਪ੍ਰਗਟਾਵੇ ਨੇ, ਇੱਕੋ ਸੱਚ ਦੇ ਵਿੱਚੋਂ ਸਭ ਲੋਕ ਉਪਜੇ ਨੇ। ਜਦੋਂ ਅਸੀਂ ਸਾਰੇ ਲੋਕਾਂ ਦੀ ਉਤਪਤੀ ਦਾ ਸੋਮਾ ਇੱਕੋ ਮੰਨਾਂਗੇ ਤਾਂ ਵੱਖ ਵੱਖ ਲੋਕਾਂ ਦੇ ਵਿੱਚ ਜਿਹੜਾ ਆਪਸੀ ਮੁਹੱਬਤ ਵਾਲੇ ਰਿਸ਼ਤੇ ਪੈਦਾ ਹੋਣਗੇ। ਮੈਨੂੰ ਚੀਨ ਦੇ ਵਿੱਚ ਤਾਓਵਾਦ ਦੀ ਇੱਕ ਗੱਲ ਯਾਦ ਆਉਂਦੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਧਰਮ ਹੈ, ਭਾਵ ਧਾਰਮਿਕ ਜੀਵਨ ਇੱਕ ਮਾਰਗ ਦੀ ਤਰ੍ਹਾਂ, ਮਾਰਗ ਉਸੇ ਤਰ੍ਹਾਂ ਰਹਿੰਦਾ, ਉਹਦੇ ਉੱਤੇ ਆਉਣ ਵਾਲੇ ਜਿਹੜੇ ਪਾਂਧੀ ਨੇ ਜਾਂ ਮਾਰਗ 'ਤੇ ਚੱਲਣ ਵਾਲੇ ਲੋਕ ਉਹ ਬਦਲ ਜਾਂਦੇ ਨੇ। ਜਦੋਂ ਮਨੁੱਖ ਇਹ ਗੱਲ ਮੰਨੇਗਾ ਕਿ ਮੇਰਾ ਸੀਮਤ ਜੀਵਨ ਹੈ ਅਤੇ ਇਸ ਮਾਰਗ ਦੇ ਉੱਤੇ ਜਿਸ ਤਰ੍ਹਾਂ ਮੈਂ ਚੱਲ ਰਿਹਾ ਉਸ ਤਰ੍ਹਾਂ ਬਾਕੀ ਲੋਕਾਂ ਨੂੰ ਵੀ ਚੱਲਣ ਦਾ ਅਧਿਕਾਰ ਹੈ, ਜਾਂ ਇਸ ਕਿਸਮ ਦਾ ਜੀਵਨ ਹੋਰ ਲੋਕ ਵੀ ਜਿਉ ਸਕਦੇ ਨੇ, ਤਾਂ ਫਿਰ ਆਪਸੀ ਝਗੜੇ ਨਹੀਂ ਹੋਣਗੇ। ਭਾਵ ਜਿਸ ਕਿਸਮ ਦਾ ਅਸੀਂ ਧਾਰਮਿਕ ਜੀਵਨ ਬਤੀਤ ਕਰਦੇ ਹਾਂ ਤਾਂ ਹੋਰਨਾਂ ਨੂੰ ਵੀ ਇੱਕ ਅਧਿਕਾਰ ਹੋਣਾ ਚਾਹੀਦਾ। ਦੂਸਰੀ ਜਿਹੜੀ ਇੰਟਰਫੇਥ ਦੇ ਵਿੱਚ ਬੜਾ ਇੱਕ ਮਹੱਤਵਪੂਰਨ ਹੋਰ ਨੁਕਤਾ ਆਉਂਦਾ ਕਿ ਜਿਹੜੇ ਧਰਮ ਨੂੰ ਮੰਨਣ ਵਾਲੇ ਲੋਕ ਨੇ, ਜਦੋਂ ਉਹ ਆਪਣੇ ਧਰਮ ਦਾ ਅਨੁਭਵ ਹਾਸਲ ਕਰਦੇ ਨੇ, ਭਾਵ ਧਾਰਮਿਕ ਐਕਸਪੀਰੀਅੰਸ, ਸੱਚ ਦੇ ਨਾਲ ਜੁੜਨ ਦਾ ਤੁਹਾਡਾ ਜੋ ਅਨੁਭਵ ਹੈ, ਤੁਸੀਂ ਦੂਸਰਿਆਂ ਦੇ ਨਾਲ ਸ਼ੇਅਰ ਕਰ ਸਕਦੇ ਹੋ, ਦੂਸਰਿਆਂ ਦੇ ਨਾਲ ਸਾਂਝਾ ਕਰ ਸਕਦੇ ਹੋ। ਜਦੋਂ ਅਸੀਂ ਆਪਣੀ ਪ੍ਰਾਪਤੀ ਹੋਰਨਾਂ ਦੇ ਨਾਲ ਸਾਂਝੀ ਕਰਾਂਗੇ ਤਾਂ ਹੋਰਨਾਂ ਲੋਕਾਂ ਨੂੰ ਵੀ ਇਸ ਮਾਰਗ ਦੇ ਬਾਰੇ ਪਤਾ ਲੱਗੇਗਾ। ਪਰੰਤੂ ਇਹਦੇ ਵਿੱਚ ਇੱਕ ਰੁਕਾਵਟ ਇਹ ਆਉਂਦੀ ਹੈ ਕਿ ਜਿਹੜਾ ਧਾਰਮਿਕ ਅਨੁਭਵ ਹੈ ਹਰ ਮਨੁੱਖ ਦਾ ਆਪਣਾ ਹੈ, ਇਹਨੂੰ ਉਹ ਇੱਕ ਦੂਸਰੇ ਦੇ ਨਾਲ ਸ਼ੇਅਰ ਨਹੀਂ ਕਰ ਸਕਦਾ ਜਾਂ ਉਸ ਨੂੰ ਦੂਸਰੇ ਨੂੰ ਦੇ ਨਹੀਂ ਸਕਦਾ। ਇਸ ਕਰਕੇ ਜਦੋਂ ਅਸੀਂ ਧਾਰਮਿਕ ਅਨੁਭਵ ਦੀ ਗੱਲ ਕਰਦੇ ਹਾਂ ਤਾਂ ਇਹ ਵਿਸ਼ਵਾਸ ਕਹਿਣ ਦੇ ਨਾਲ ਨਹੀਂ ਹੈ। ਕੋਈ ਵਿਅਕਤੀ ਇਹ ਦਾਅਵਾ ਕਰੇ ਕਿ ਮੈਂ ਬਹੁਤ ਵਧੀਆ ਧਾਰਮਿਕ ਜੀਵਨ ਬਤੀਤ ਕਰਦਾ, ਪਰੰਤੂ ਦਾਅਵਾ ਕਰਨ ਦੇ ਨਾਲੋਂ ਉਸ ਨੂੰ ਆਪਣਾ ਧਾਰਮਿਕ ਜੀਵਨ ਜਿਉਂ ਕੇ ਦੱਸਣਾ ਚਾਹੀਦਾ। ਉਹਦੇ ਧਾਰਮਿਕ ਜੀਵਨ ਤੋਂ ਹੋਰਨਾਂ ਲੋਕਾਂ ਨੂੰ ਪਤਾ ਲੱਗੇ ਕਿ ਧਾਰਮਿਕ ਮਨੁੱਖ ਇੱਦਾਂ ਦਾ ਹੁੰਦਾ। ਪਰੰਤੂ ਇੰਟਰਫੇਥ ਡਾਇਲੋਗ ਦੇ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਅੱਜ ਧਰਮਾਂ ਦੇ ਵਿੱਚ ਵਿਸ਼ਵਾਸ ਦੇ ਨਾਂ ਦੇ ਉੱਤੇ ਕੱਟੜਤਾ ਵੱਧਦੀ ਜਾਂਦੀ ਹੈ ਕਿ ਜਦੋਂ ਧਾਰਮਿਕ ਕੱਟੜਤਾ ਪੈਦਾ ਹੋਏਗੀ ਤਾਂ ਮਨੁੱਖ ਆਪਣੇ ਵਿਚਾਰ ਦੂਸਰਿਆਂ ਦੇ ਨਾਲ ਸਾਂਝਾ ਨਹੀਂ ਕਰਨਗੇ, ਬਲਕਿ ਜਿਹੜੇ ਨੂੰ ਉਹ ਦੂਸਰੇ ਸਮਝਦੇ ਨੇ ਉਹਨਾਂ ਨੂੰ ਖਤਮ ਕਰਨਗੇ। ਜਦੋਂ ਅਸੀਂ ਦੂਸਰਿਆਂ ਨੂੰ ਖਤਮ ਕਰਨ ਦੀ ਗੱਲ ਕਰਾਂਗੇ ਤਾਂ ਧਾਰਮਿਕ ਟਕਰਾਅ ਦੀ ਸਥਿਤੀ ਪੈਦਾ ਹੋਏਗੀ, ਕਲੈਸ਼, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਧਾਰਮਿਕ ਤੌਰ 'ਤੇ ਲੜਾਈ ਪੈਦਾ ਹੋਏਗੀ। ਧਾਰਮਿਕ ਤੌਰ 'ਤੇ ਲੜਾਈ ਅੰਧ ਵਿਸ਼ਵਾਸ ਦੇ ਨਾਲ ਪੈਦਾ ਹੁੰਦੀ ਹੈ। ਅੰਧ ਭਗਤੀ ਜਿਹੜੀ ਹੈ ਕਿ ਬਿਨਾਂ ਕਿਸੇ ਸੋਚੇ ਸਮਝੇ, ਜਦੋਂ ਅਸੀਂ ਸੋਚਣ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਦਾਰਸ਼ਨਿਕ ਤੌਰ 'ਤੇ ਇਹ ਗੱਲ ਸੋਚਣੀ ਚਾਹੀਦੀ ਹੈ, ਸਮਝਣੀ ਚਾਹੀਦੀ ਹੈ ਕਿ ਜਿਹੜਾ ਸੱਚ ਹੈ ਉਸ ਦੇ ਉੱਤੇ ਕੋਈ ਕਬਜ਼ਾ ਨਹੀਂ ਕਰ ਸਕਦਾ, ਅਤੇ ਨਾ ਹੀ ਸੱਚ ਕੇਵਲ ਕਿਸੇ ਵਿਅਕਤੀ ਦਾ ਆਪਣਾ ਹੁੰਦਾ ਜਾਂ ਕਿਸੇ ਗਰੁੱਪ ਦਾ ਆਪਣਾ ਹੁੰਦਾ। ਸੱਚ ਸਾਰਿਆਂ ਦਾ ਸਾਂਝਾ ਹੈ, ਸਭ ਨੂੰ ਸੱਚਾ ਜੀਵਨ ਜਿਉਣ ਦਾ ਅਧਿਕਾਰ ਹੈ, ਕਿਉਂਕਿ ਸਾਰੇ ਮਨੁੱਖ, ਜਦੋਂ ਅਸੀਂ ਮਨੁੱਖ ਦੇ ਬਾਰੇ ਦੇਖਦੇ ਹਾਂ ਕਿ 5 ਤੱਤਾਂ ਤੋਂ ਮਨੁੱਖ ਬਣਦਾ ਹੈ ਅਤੇ 5 ਤੱਤ ਸਾਰਿਆਂ ਦੇ ਵਿੱਚ ਸ਼ਾਮਲ ਨੇ। ਜਦੋਂ ਅਸੀਂ ਮਨੁੱਖ ਦੀ ਗੱਲ ਕਰਾਂਗੇ ਕਿ ਮਨੁੱਖ ਦਾ ਜਿਹੜਾ ਖਾਣ ਪੀਣ ਹੈ, ਉਸ ਦੀ ਸਾਹ ਲੈਣ ਦੀਆਂ ਜਾਂ ਮਨੁੱਖੀ ਜਿਹੜੀਆਂ ਕਿਰਿਆਵਾਂ ਨੇ ਉਹ ਤਾਂ ਹਰ ਮਨੁੱਖ ਦੇ ਵਿੱਚ ਸਾਂਝੀਆਂ ਨੇ, ਤਾਂ ਫਿਰ ਧਰਮਾਂ ਦੇ ਨਾਂ ਦੇ ਉੱਤੇ ਮਨੁੱਖ ਆਪਸ ਦੇ ਵਿੱਚ ਕਿਉਂ ਲੜਦੇ ਨੇ? ਇਹਦਾ ਇੱਕੋ ਇੱਕ ਕਾਰਨ ਹੈ ਕਿ ਧਾਰਮਿਕ ਕੱਟੜਤਾ। ਧਾਰਮਿਕ ਕੱਟੜਤਾ ਨੂੰ ਖਤਮ ਕਰਨ ਦੇ ਲਈ ਇੰਟਰਫੇਥ ਡਾਇਲੋਗ ਹੋਣਾ ਜ਼ਰੂਰੀ ਹੈ। ਵੱਖ ਵੱਖ ਧਰਮਾਂ ਦੇ ਲੋਕ ਜਦੋਂ ਇੱਕ ਦੂਸਰੇ ਦੇ ਨਾਲ ਗੱਲ ਕਰਨਗੇ ਤਾਂ ਕੱਟੜਤਾ ਖਤਮ ਹੋਏਗੀ। ਜਦੋਂ ਅਸੀਂ ਗੱਲ ਕਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੀ, ਅਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਜਿਹੜਾ ਦੈਵੀ ਗਿਆਨ ਹੈ ਇਹ ਦੂਸਰੇ ਵੱਖ ਵੱਖ ਧਰਮਾਂ ਦੇ ਲੋਕਾਂ ਦੇ ਨਾਲ ਸਾਂਝਾ ਕੀਤਾ। ਉਦਾਸੀਆਂ 'ਤੇ ਗੁਰੂ ਮਹਾਰਾਜ ਜਦੋਂ ਗਏ ਨੇ ਤਾਂ ਉਸ ਸਮੇਂ ਦੇ ਵਿੱਚ ਹਰ ਧਾਰਮਿਕ ਆਗੂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਡਾਇਲੋਗ, ਸੰਵਾਦ ਰਚਾਇਆ, ਪਰੰਤੂ ਉਹਨਾਂ ਦੇ ਸੰਵਾਦ ਰਚਾਉਣ ਦਾ
ਤਰੀਕਾ ਅਜਿਹਾ ਸੀ ਕਿ ਜਿਸ ਦੇ ਨਾਲ ਉਹ ਸੰਵਾਦ ਰਚਾਉਂਦੇ ਸੀ ਉਹਦੇ ਮਨ ਨੂੰ ਠੇਸ ਨਹੀਂ ਪਹੁੰਚਦੀ ਸੀ। ਨਾਲ ਦੀ ਨਾਲ ਪਖੰਡੀਆਂ ਨੂੰ, ਧਾਰਮਿਕ ਤੌਰ 'ਤੇ ਵਿਖਾਵਾ ਕਰਨ ਵਾਲੇ ਲੋਕਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਇਹ ਸੰਦੇਸ਼ ਦਿੱਤਾ, ਜੇਕਰ ਤੁਸੀਂ ਧਾਰਮਿਕ ਆਗੂ ਕਹਾਉਂਦੇ ਹੋ, ਜੇਕਰ ਤੁਸੀਂ ਧਾਰਮਿਕ ਦੇ ਨਾਂ 'ਤੇ ਆਪਣਾ ਜੀਵਨ ਬਤੀਤ ਕਰਦੇ ਹੋ, ਤਾਂ ਤੁਹਾਡੇ ਜੀਵਨ ਦੇ ਵਿੱਚ ਸੱਚਾ ਜਿਹੜਾ ਕਿਰਦਾਰ ਹੈ ਇਹ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਆਪਣੇ ਧਰਮ ਦੇ ਪ੍ਰਤੀ ਸੱਚੇ ਨਹੀਂ ਆ ਤਾਂ ਤੁਹਾਨੂੰ ਧਾਰਮਿਕ ਵਿਖਾਵਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਪਰੰਤੂ ਅੱਜ ਅਸੀਂ ਦੇਖਦੇ ਹਾਂ ਕਿ ਦੁਨੀਆ ਪੱਧਰ ਦੇ ਉੱਤੇ ਧਾਰਮਿਕ ਵਿਖਾਵਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ, ਪਰੰਤੂ ਧਾਰਮਿਕ ਤੌਰ 'ਤੇ ਜੀਵਨ ਜਿਉਣ ਵਾਲਿਆਂ ਦੀ ਗਿਣਤੀ ਘਟਦੀ ਰਹੀ ਹੈ। ਅੱਜ ਜਿਸ ਤਰ੍ਹਾਂ ਅਸੀਂ ਫੈਸ਼ਨ ਦੀ ਗੱਲ ਕਰਦੇ ਹਾਂ ਕਿ ਫੈਸ਼ਨ ਦੇ ਯੁੱਗ ਦੇ ਵਿੱਚ ਧਰਮ ਵੀ ਇੱਕ ਫੈਸ਼ਨ ਬਣਦਾ ਜਾ ਰਿਹਾ ਹੈ। ਧਰਮ ਫੈਸ਼ਨ ਨਾ ਬਣੇ, ਧਰਮ ਲੋਕਾਂ ਦੇ ਜੀਵਨ ਦਾ ਹਿੱਸਾ ਬਣੇ। ਇਹ ਜੀਵਨ ਦਾ ਹਿੱਸਾ ਬਣਾਉਣ ਦੇ ਲਈ ਇੰਟਰਫੇਥ ਡਾਇਲੋਗ ਜ਼ਰੂਰੀ ਹੈ। ਜਦੋਂ ਡਾਇਲੋਗ ਹੋਏਗਾ ਤਾਂ ਲੋਕਾਂ ਦੇ ਵਿੱਚ ਆਪਸੀ ਜਿਹੜੀ ਸਦਭਾਵਨਾ ਪੈਦਾ ਹੋਏਗੀ ਅਤੇ ਧਾਰਮਿਕ ਫਿਰਕਿਆਂ ਦੇ ਵਿੱਚ ਸ਼ਾਂਤੀ ਦੇ ਵਾਲਾ ਵਾਤਾਵਰਨ ਸਥਾਪਿਤ ਕੀਤਾ ਜਾ ਸਕਦਾ ਹੈ। ਜਦੋਂ ਇੱਕ ਧਰਮ ਦੇ ਲੋਕ ਦੂਸਰੇ ਧਰਮ ਦੇ ਲੋਕਾਂ ਨੂੰ ਵੀ ਆਪਣੇ ਵਰਗਾ ਸਮਝਣ, ਜਾਂ ਦੂਸਰੇ ਧਰਮ ਦੇ ਲੋਕਾਂ ਦੇ ਬਾਰੇ ਉਹਨਾਂ ਦਾ ਜਿਹੜਾ ਵਤੀਰਾ ਹੈ ਪ੍ਰੇਮ ਭਾਵ ਵਾਲਾ ਹੋਣਾ ਚਾਹੀਦਾ ਹੈ। ਇਹਦੇ ਲਈ ਇੰਟਰਫੇਥ ਡਾਇਲੋਗ ਦਾ ਬਹੁਤ ਜ਼ਿਆਦਾ ਮਹੱਤਵ ਹੈ। ਤੁਸੀਂ ਸਾਡੀ ਗੱਲਬਾਤ ਧਿਆਨ ਦੇ ਨਾਲ ਸੁਣੀ, ਇਹਦੇ ਲਈ ਤੁਹਾਡਾ ਸਭ ਦਾ ਧੰਨਵਾਦ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਕਮੈਂਟ ਦੇ ਰਾਹੀਂ ਸਾਡੇ ਨਾਲ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਜੇਕਰ ਤੁਸੀਂ ਇਹ ਚੈਨਲ ਸਬਸਕ੍ਰਾਈਬ ਕਰੋਗੇ ਤਾਂ ਸਾਨੂੰ ਬਹੁਤ ਅੱਛਾ ਲੱਗੇਗਾ। ਧੰਨਵਾਦ।